ਮਾਂ ਜੀ ਕੀ ਹੋਇਆ ਕੀ ਹੋਇਆ ਕੀ ਹੋਇਆ ਕੀ ਹੋਇਆ ਇੱਕ ਨਜ਼ਰ ਲਾ ਕੇ ਫੜਕੇ ਹੋ ਹਕੀ ਆ ਮੈਂ ਕਾਹਦੀ ਨਜ਼ਰ ਲਾ ਦੀ ਜੀ ਤੁਹਾਨੂੰ ਇਹ ਤੂੰ ਨਜ਼ਰ ਲਾਈ ਆ ਵੀ ਬੇਬੇ ਜੂਸ ਨਾ ਪੀ ਜੂਸ ਮੈਂ ਤੁਹਾਨੂੰ ਸਟੋਰੀ ਦੱਸਦਾ ਹੁਣ ਹੋਇਆ ਕੀ ਮੈਂ ਤੁਹਾਨੂੰ ਸਟੋਰੀ ਦੱਸਦਾ ਮੈਂ ਤੁਹਾਨੂੰ ਹੁਣ ਸਾਰੀ ਸਟੋਰੀ ਦੱਸਦਾ ਹੋਇਆ ਕੀ ਹੋਇਆ ਹਾਏ ਤੂੰ ਨਜ਼ਰ ਲਾਈ ਹਾਏ ਮੈਂ ਗਈ ਮੈਂ ਆਖਿਆ ਖਾਲੀ ਪੇਟ ਜਿਹੜਾ ਜੂਸ ਹੈ ਨਾ ਪੀਓ ਨਹੀਂ ਖਾਲੀ ਪੇਟ ਜਿਹੜਾ ਗਾਜਰਾਂ ਚਕੰਦਰ ਸੇਬ ਨਿੰਬੂ ਪੁਦੀਨਾ ਕਾਲਾ ਨਮਕ ਠੀਕ ਹੈ ਕਾਲੀਆਂ ਮਿਰਚਾਂ ਮਿਕਸ ਕਰ ਕੇ ਸਾਰੇ ਚੀਜ਼ਾਂ ਜੂਸ ਕਰ ਮੈਂ ਕਿਹਾ ਮਾਂ ਜੀ ਖਾਲੀ ਪੇਟ ਨਾ ਪੀਓ ਇਹ ਨਹੀਂ ਚੰਗਾ ਹੁੰਦਾ ਇਹ ਹਜ਼ਮ ਨਹੀਂ ਹੋਣਾ ਆਪਣੇ ਮੇਦੇ ਉਸ ਹਿਸਾਬ ਦਾ ਨਹੀਂ ਹੈ ਕਿ ਆਪਾਂ ਇਹਨੂੰ ਖਾਲੀ ਪੇਟ ਹਜ਼ਮ ਕਰ ਸਕੀਏ ਨਹੀਂ ਤੂੰ ਨਹੀਂ ਪੀਣਾ ਤੇ ਨਾ ਪੀ ਤੂੰ ਇਹਨੂੰ ਹੱਥ ਨਾ ਲਾਈ ਜੇ ਤੂੰ ਇਹਨੂੰ ਹੱਥ ਲਾ ਦਿੱਤਾ ਵੇਖ ਮੈਂ ਤੇਰੇ ਹੱਥ ਵੜ ਦੂੰ ਇਹ ਮੈਂ ਪੀਣਾ ਇਹ ਮੇਰੇ ਵਾਸਤੇ ਬਣਿਆ ਇਹ ਮੈਂ ਆਪਦੇ ਲਈ ਬਣਾਇਆ ਤੇਰੇ ਲਈ ਨਹੀਂ ਬਣਾਇਆ ਹੁਣ ਫ੍ਰਿਜ ਦੇ ਵਿੱਚ ਉਹ ਕੋਲੇ ਦਾ ਕੋਲਾ ਭਰੇ 2 ਘੁੱਟ ਨਹੀਂ ਭਰੇ ਤੇ ਉਹਨੂੰ ਵਿੱਚ ਜਾ ਕੇ ਨਾਲ ਇੱਕ ਮਿੰਟ ਇਹ ਕਿਤੇ ਤੂੰ ਨਾ ਲਾਪੀ ਕੱਢਣਾ ਹਾਂਜੀ ਸਵਾਦ ਆਇਆ ਸਵਾਦ ਕੀ ਆ ਤੇਰੀ ਨਿਗਾਹ ਫੇਰੀ ਓਏ ਮੈਂ ਸੱਚੀ ਕਸਮ ਹੈ ਮੇਰੇ ਜ਼ਿਹਨ 'ਚ ਫੌਰੀ ਇਹ ਕਲਿੱਕ ਕਰ ਗਿਆ ਸੀ ਕਿ ਇਹ ਹੁਣ ਮੈਨੂੰ ਇਲਜ਼ਾਮ ਪੈਣਾ ਕਿ ਜੀ ਤੇਰੀ ਨਜ਼ਰ ਲੱਗੀ ਮੇਰੀ ਨਜ਼ਰ ਕਿਧਰੋਂ ਲੱਗੀ ਮੈਂ ਤਾਂ ਜੂਸ ਹਲ ਵੇਖਿਆ ਵੀ ਨਹੀਂ ਮੈਂ ਜੂਸ ਭੋਰਾ ਬਣਾ ਲਿਆ ਨਾ ਪੀ ਉਹ ਮੈਂ ਪੀਂਦੀ ਗਈ ਐਸਾ ਮੇਰਾ ਦਿਲ ਖਰਾਬ ਹੋਇਆ ਮੇਰੇ ਦਿਲ 'ਚ ਇੰਨੀ ਦਰਦ ਹੋਈ ਮੇਰਾ ਪੇਟ ਦਰਦ ਹੋਣ ਲੱਗ ਗਿਆ ਜਿੰਨੀ ਦੇਰ ਨਿਕਲਿਆ ਨਹੀਂ ਨਾ ਉਨੀ ਦੇਰ ਮੈਨੂੰ ਸਾਹ ਨਹੀਂ ਪਿਆ ਹਾਏ ਮੈਨੂੰ ਸਾਹ ਆ ਗਿਆ ਹਾਏ ਵੇ ਮੈਨੂੰ ਤਰੇਲੀਆਂ ਛੁੱਟ ਗਈਆਂ ਵੇ ਕਿੱਥੇ ਗਈ ਹੁਣ ਮੇਰਾ ਬਲੱਡ ਹਾਈ ਹੋਇਆ ਗਰੋਤਾ ਵਾ ਉਲਟੀਆਂ ਦੀ ਵਜ੍ਹਾ ਨਾਲ ਬਲੱਡ ਦੀ ਗੋਲੀ ਦੇ ਦੀ ਕੁਝ ਖਾਣ ਨੂੰ ਦਵੇਂਗਾ ਤੁਸੀਂ ਆਪੇ ਕਿਹਾ ਮੈਂ ਜੂਸ ਪੀਣਾ ਵੇਖੋ ਜੇ ਮੈਂ ਜੂਸ ਤੋਂ ਪਹਿਲੇ ਮੈਂ ਆਖਿਆ ਮੈਂ ਕਿਹਾ ਮਾਂ ਜੀ ਮੈਂ ਚਾਹ ਬਣਾਵਾਂ ਤੂੰ ਬਣਾ ਕੇ ਪੀ ਲਾ ਮੈਂ ਨਹੀਂ ਪੀਣਾ ਸੁੱਤੀ ਵੀ ਪਤਾ ਨਹੀਂ ਕਹਿੰਦਾ ਸੁੱਤਿਆਂ ਕਿਸੇ ਨਾਲ ਲੜਾਈ ਤੇ ਨਹੀਂ ਸੀ ਹੋਣ ਡਈ ਕਿਤੇ ਖਾਬ ਦੇ ਵਿੱਚ ਤੇਰੀ ਸੀ ਬਾਕਸਿੰਗ ਖੇਡਣੀ ਆਹੋ ਖੇਡਣ ਲਈ ਸੀ ਸੁੱਤੀ ਪੀ ਮੈਂ ਆਖਿਆ ਮੈਂ ਚਾਹ ਬਣਾਉਣਾ ਆਪਦੇ ਲਈ ਬਣਾ ਕੇ ਪੀ ਲਾ ਮੇਰੇ ਲਈ ਉੱਥੇ ਢੱਕ ਦੇ ਬਣਾ ਕੇ ਮੈਂ ਨਹੀਂ ਪੀਣੀ ਪੁਣੀ ਮੈਂ ਇਹ ਸੱਚੀ ਮੇਰਾ ਐਡਾ ਦਿਲ ਡਰਿਆ ਮੈਂ ਭਾਂਡੇ ਨੂੰ ਹੱਥ ਹੀ ਨਹੀਂ ਲਾਇਆ ਮੈਂ ਕਿਹਾ ਭਾਂਡੇ ਐਵੇਂ ਖੜਕਣਗੇ ਰੋਲਾ ਪਊਗਾ ਅੱਖ ਖੁੱਲੇਗੀ ਮੈਂ ਛੇੜਿਆ ਨਹੀਂ ਭਾਂਡੇ ਨੂੰ ਮੈਂ ਚੁੱਪ ਕਰਕੇ ਦਹੀਂ ਬਣਿਆ ਪਿਆ ਸੀ ਮੈਂ ਇੰਨਾ ਕੋਲੀ 'ਚ ਦਹੀਂ ਪਾਇਆ ਮੈਂ 2 ਚਮਚੇ ਦਹੀਂ ਜੇ ਖਾ ਕੇ ਮੈਂ ਪੈ ਗਿਆ ਵੱਖਰੀ ਗੱਲ ਆ ਯਕੀਨ ਕਰ ਮੇਰੀ ਇੱਥੋਂ ਗੱਲ ਵੀ ਦਰਦ ਹੋਣ ਡਈ ਆ ਮੇਰੀ ਬਾਂਹ ਵੀ ਦੁਖਣ ਡਈ ਹੈ ਮੇਰਾ ਸਿਰ ਇੰਨਾ ਦਰਦ ਕਰਨ ਡਿਆ ਹਾਏ ਤੇ ਦਿਲ ਹਜੇ ਵੀ ਇੰਨਾ ਕੋੜਾ ਹੈ ਨਾ ਨਹੀਂ ਇੱਥੇ ਆਲਾ ਨਹੀਂ ਤੁਸੀਂ ਕਹਿਣਾ ਇੱਥੇ ਤੁਹਾਨੂੰ ਕਹਿਣਾ ਚਾਹੀਦਾ ਕਿ ਦਿਲ ਹਜੇ ਵੀ ਇੰਨਾ ਕਰਦਾ ਪੈਣਾ ਕਿਤੇ ਜੂਸ ਦੇ 2-3 ਮੱਗ ਹੋਣ ਹਾਏ ਤੇ ਮੈਂ ਗੱਟ ਕਰਕੇ ਪੀ ਜਾਵਾਂ ਹਾਏ ਮੈਂ ਕਿਹਾ ਮੈਂ ਚਕੰਦਰ ਤੇ ਗਾਜਰ ਦਾ ਜੂਸ ਪੀਣੀ ਆ ਤੇ ਚਕੰਦਰ ਵਰਗੀ ਹੋ ਓਏ ਮੈਂ ਚਕੰਦਰ ਕੀ ਬਸ ਤੂੰ ਨਜ਼ਰਾਂ ਚ ਲੈ ਅਸਤਗਫੁਰullah ਮੈਂ ਬੇਬੇ ਅੱਗੇ ਗਲੋ ਆ ਤੇ ਹੋਰ ਗਲੋ ਆ ਗਿਆ ਤੇ ਓਏ ਵੱਖਰੀ ਲੱਗੇਗੀ ਆਏ ਚਕੰਦਰਾ ਥਾਈਆਂ ਪੀਤੇ ਜਾਏ ਮੈਨੂੰ ਤੇ ਪਤਾ ਹੀ ਨਹੀਂ ਓਏ ਕਿਤੇ ਗਲੋ ਆ ਜੇ ਪੂਰਾ ਐਡਾ ਜ਼ਲੀਲਾ ਤੈਨੂੰ ਪਤਾ ਅੱਗੇ ਵੀ ਪੀਣੀ ਆ ਅੱਛਾ ਚਿਹਰਿਆਂ ਤੇ ਗਲੋ ਲਿਆ ਜਾ ਰਿਹਾ ਵੈਸੇ ਮੰਮੀ ਕਵਾਂ 2-3 ਦਿਨ ਹੋ ਗਏ ਮੂੰਹ ਵੀ ਲਾਲ ਕਿਉਂ ਹੁੰਦੇ ਚਕੰਦਰਾਂ ਪੀਤੀਆਂ ਜਾ ਰਹੀਆਂ ਨੇ ਮੈਂ ਡਰਾਮਾ ਕਰਨ ਦਿਆ ਵੀ ਮਾਂ ਨੂੰ ਭੁੱਖੀ ਮਾਰ ਛੱਡਿਆ ਅਸਤਗਫੁਰullah ਅੱਲਾ ਮਾਫ ਕਰੇ ਮੈਂ ਆਖਿਆ ਮੈਂ ਹੁਣ ਚਾਹ ਪਕਾ ਕੇ ਦੇ ਸਕਦਾ ਮੈਂ ਤੁਹਾਨੂੰ ਆਖਿਆ ਮੈਂ ਚਾਹ ਦੇ ਨਾਲ ਤੁਹਾਨੂੰ ਰਸ ਦੇਣਾ ਬਿਸਕੁਟ ਦੇਣਾ ਕੇਕ ਦੇਣਾ ਜੋ ਖਾਣਾ ਮੈਂ ਦੇਣਾ ਤੁਸੀਂ ਚਾਹ ਤੋਂ ਮਨਾ ਕਰ ਛੱਡਿਆ ਜੀ ਮੈਂ ਲੱਸੀ ਬਣਾਉਣ ਲੱਗਾ ਕਿਹਾ ਉਹ ਵੀ ਨਹੀਂ ਠੀਕ ਹੈ ਦਹੀਂ ਕਹਿੰਦੇ ਸਹੀ ਨਹੀਂ ਬਣਿਆ ਦਹੀਂ ਪਾਣੀ ਛੱਡਿਆ ਦਹੀਂ ਨੇ ਤੇ ਮੈਂ ਤੇ ਪੀਣਾ ਜੂਸ ਹੁਣ ਸਾਨੂੰ ਪਤਾ ਸੀ ਅੰਦਰੋਂ ਤੁਸੀਂ ਤੁਹਾਡੇ ਦੇ ਤੇ ਗਲੋ ਚੱਲਦੇ ਪਏ ਸੀ ਤੁਹਾਡੇ ਤੇ ਚੱਲ ਪਏ ਬਿਊਟੀਆਂ ਹੈ ਤੇ ਹੁਣ ਪਾ ਦੇ ਸਾਡੇ ਤੇ ਮਜ਼ਾਕ ਕਰਨ ਲਈਆਂ ਮੈਂ ਨਾ ਪੀਤਾ ਸੀ ਵੀ ਜੀ ਚਲੋ ਹੁਣ ਦੱਸੋ ਰੋਜ਼ੇ ਰੱਖਦੇ ਰਹਿੰਦੇ ਨਾ ਜਿਗਰ ਮੇਦਾ ਗਰਮੀ ਆ ਹੁਣ ਰਸ ਬਿਸਤੋ ਖਾਣੇ ਨੇ ਕਿ ਰੋਟੀ ਖਾਣੀ ਜੇ ਰੋਟੀ ਖਾਣੀ ਤਾਂ ਮੈਂ ਤੰਦੂਰੋਂ ਲਿਓ ਨਾ ਜੇ ਰਸ ਬਿਸਤੋ ਖਾਣੇ ਤੇ ਮੈਂ ਇੱਥੇ ਬਣਾ ਦੇਣਾ ਚਾਹ ਲੈਣਾ ਤੂੰ ਜੋ ਖਾਣਾ ਉਹ ਖਾਣਾ ਮੈਂ ਵੀ ਤੂੰ ਜੋ ਖਾਣਾ ਉਹ ਖਾਣਾ ਮੈਂ ਵੀ ਪਰ ਰੋਟੀ ਨੂੰ ਮੇਰਾ ਦਿਲ ਨਹੀਂ ਹੈ ਠੀਕ ਹੈ ਪਰ ਰੋਟੀ ਨੂੰ ਮੇਰਾ ਦਿਲ ਹੈ ਲੇਕਿਨ ਤੂੰ ਜੋ ਖਾਣਾ ਮੈਂ ਰਸ ਦੇ ਦਿਆਂ ਨਹੀਂ ਤੂੰ ਜੋ ਖਾਣਾ ਉਹੀ ਖਾਣਾ ਪਰ ਰਸ ਮੈਨੂੰ ਪਸੰਦ ਨਹੀਂ ਬਾਕੀ ਜੋ ਮਰਜ਼ੀ ਕਰ ਲਓ ਜਿਵੇਂ ਕਹੂੰਗਾ ਬਿਸਕੁਟ ਦਾ ਨਹੀਂ ਬਿਸਕੁਟ ਜਿਹੜੇ ਨਾ ਮੈਦਾ ਜਾਂ ਨਹੀਂ ਮੈਂ ਖਾਣਾ ਹਾਂ ਲੇਕਿਨ ਜੋ ਤੂੰ ਖਾਏਗਾ ਉਹ ਖਾ ਲਾਂਗੇ ਕੋਈ ਮਸਲਾ ਨਹੀਂ ਹੈ ਮਸਲਾ ਤਾਂ ਨਹੀਂ ਹੈ ਮਸਲਾ ਤਾਂ ਵੈਸੇ ਕੋਈ ਨਹੀਂ ਮਲੰਗ ਬੰਦਾ ਜੋ ਲੱਭ ਗਿਆ ਖਾ ਇਹ ਹੈ ਨਾ ਗੱਲ ਮਲੰਗ ਬੰਦਾ ਲੇਕਿਨ ਬੱਕਰਾ ਕੱਟਾ ਦੇ ਦੇ ਬਸ ਮਸਲਾ ਕੋਈ ਨਹੀਂ ਰੋਟੀ ਨਹੀਂ ਖਾਣੀ ਹੁਣ ਅੱਜ ਤੋਂ ਬਾਅਦ ਨਾ ਕੁੱਕੜ ਘਰੇ ਵੜੇ ਤੇ ਨਾ ਕੁੱਕੜ ਦਾ ਨਾਂ ਲੈਣਾ ਤੇਰੀ ਧੀ ਨੇ ਸਵੇਰੇ ਮੈਸੇਜ ਕੀਤੇ ਕੁੱਕੜ ਚ ਆਇਆ ਪਿਆ ਵਾਇਰਸ ਉਹਨਾਂ ਦੇ ਉੱਥੇ ਪਿੰਡ ਦੇ ਵਿੱਚ 2 ਬੰਦੇ ਕੱਲ ਮਰ ਗਏ ਨੇ ਉਹ ਕੁੱਕੜ ਤੋਂ ਮਰੇ ਨੇ ਕੁੱਕੜ ਤੋਂ ਵਾਇਰਸ ਆਇਆ ਹੈ ਨਾ ਮਨਾ ਕਰ ਦੇ ਪਾਤਾ ਹੋਵੇ 2 ਫੈਮਲੀਆਂ ਵੱਖਰੇ ਸੀ ਨਾ ਹਾਂ
ਉਹ ਜਿਹੜੇ ਜਿੰਦੇ ਕੋਲੋਂ ਗੋਸ਼ਤ ਲਿਆ ਓਏ ਡਾਕਟਰ ਕਹਿੰਦੇ ਚਿਕਨ 'ਚ ਵਾਇਰਸ ਆਇਆ ਵਾ, ਚਿਕਨ 'ਚ ਵਾਇਰਸ ਆ ਗਿਆ, ਠੀਕ ਵਾਇਰਸ ਆ ਗਿਆ ਉਹਦੇ ਕੱਟੇ 'ਚ ਵੀ ਵਾਇਰਸ ਆਇਆ ਵਾ, ਬੱਕਰੇ 'ਚ ਵੀ ਵਾਇਰਸ ਆ ਗਿਆ, ਕੱਲੇ ਮੁਰਗੀ 'ਚ ਆਇਆ ਵਾ, ਬੰਦਿਆਂ ਖੁਦ ਦੇ ਵਿੱਚ ਵਾਇਰਸ ਆਇਆ ਪਿਆ। ਐਸ ਬੁਰੀ ਨੇ ਨਹੀਂ ਮੰਨਣਾ ਕਿਉਂਕਿ ਬਸ ਇਹਨੇ ਗੋਸ਼ਤ ਨਹੀਂ ਛੱਡਣਾ, ਮੰਨਣਾ ਨਹੀਂ ਹੈ ਇਹਨੇ, ਠੀਕ ਹੈ, ਬਿਮਾਰ ਹੀ ਖਾਧੀ ਜਾਣਾ। ਉਹ ਭਾਈ ਵਾਇਰਸ ਦੀ ਗੱਲ ਤੂੰ ਕਰਨਾ ਉਹ ਠੀਕ ਆ, ਬਚਾਅ ਆ ਤੇਰੀ ਗੱਲ। ਜਿਹੜਾ ਕਹਿੰਦੇ ਨਾ ਕਿ ਘਰ ਦੇ 4 ਮਰ ਗਏ, ਇੱਕ ਘਰ ਦੇ 2 ਮਰ ਗਏ, ਉਹ ਉਹਨਾਂ ਦਾ ਕੋਈ ਹਾਨੀਆਂ 'ਚ ਪਾਤਾ ਕਿਸੇ ਨੇ ਕੁਛ। ਅੱਜ ਸਾਡਾ ਜਿਹੜਾ ਨਾ ਸਫਾਈ ਡੇ ਕਿਸ ਤਰ੍ਹਾਂ, ਉਹ ਇਸ ਤਰ੍ਹਾਂ ਆ ਕੇ ਕੰਮ ਵਾਲੀ ਬਾਜੀ 3 ਦਿਨ ਤੋਂ ਨਹੀਂ ਆ ਰਹੀ, ਠੀਕ ਹੈ, ਤੇ ਅੱਜ ਬੇਬੇ ਨੇ ਮੈਨੂੰ ਲਾਤਾ ਸਫਾਈਆਂ ਕਰਨ ਕਾਲੇ ਕੱਪੜੇ ਪਾ ਕੇ, ਤੇ ਬੁੱਕਰ ਮੈਂ ਥੋੜੀ ਜਿਹੀ ਮਾਰੀ ਤੇ ਮੇਰੀ ਸ਼ਰਟ ਵੀ ਚਿੱਟੀ ਹੋ ਗਈ ਤੇ ਮੇਰਾ ਜਿਹੜਾ ਨਾ ਪਜਾਮਾ ਇਹ ਵੀ ਚਿੱਟਾ ਹੋ ਗਿਆ, ਪੌੜੀਆਂ ਵੀ ਚਿੱਟੀਆਂ ਹੋਈਆਂ ਪਈਆਂ ਸੀ, ਹਰ ਚੀਜ਼ ਸਫਾਈ ਕਰਕੇ ਹੁਣ ਮੇਰਾ ਹੱਥ ਆਕੜ ਗਿਆ ਘੁਮਾ ਕੇ, ਉਹ ਉੱਥੇ ਤੱਕ ਪੂਰਾ ਪਹੁੰਚ ਗਿਆ, ਲੇਕਿਨ ਹਜੇ ਵੀ ਬਹੁਤ ਜ਼ਿਆਦਾ ਪਿਆ। ਹੁਣ ਮੈਂ ਕਿਹਾ ਥੋੜਾ ਜਿਹਾ ਸਾਹ ਲੈ ਲਾਂ, ਦਿਲ ਮੇਰਾ ਘਾਵਾਂ ਕਰਨ ਲੱਗ ਗਿਆ, ਠੀਕ ਹੈ। ਉਹ ਪਤਾ ਨਹੀਂ ਬੁੜੀਆਂ ਦੀ ਹਿੰਮਤ ਆ ਵੈਸੇ ਯਾਰ, ਬੋਕਰ ਇੰਜਾਂ ਦੀ ਘੁਮਾਉਂਦੇ, ਉਹ ਇੰਜਾਂ ਦੀ ਕਰੋ ਨਾ, ਇੰਜਾਂ ਦੀ ਕਰਕੇ ਉਹ ਡੰਡਾ ਫੜ ਕੇ ਤਲੀ 'ਚ ਪੀੜ ਹੋਣ ਲੱਗ ਗਈ, ਤਲੀ 'ਚ ਪੀੜ ਹੋਣ ਲੱਗ ਗਈ, ਕਸਮ ਆ, ਤਲੀ ਦੇ ਵਿੱਚ ਹੱਥ ਦੇ ਵਿੱਚ ਆ ਜਾਏਗੀ। ਹੁਣ ਸੋਟੀ ਚੁੱਭਣ ਨਹੀਂ ਲੱਗਾ, ਐਡੀ ਕੁ ਮੋਟੀ ਸੋਟੀ ਕੀ ਹੈ ਚਿਲਤੇ ਬੋਕਰ ਫੇਰ ਲਿਆ ਤਾਂ ਤੂੰ ਵੇਂਦਾ ਪਿਆ ਕਿਚਨ ਕਿੰਨਾ ਸਿੱਟਾ ਮੈਂ ਕਰ ਦਿੱਤਾ ਵਾ। ਕਿਚਨ ਸਿੱਟਾ ਦੀ ਆ ਕਿਚਨ ਸੌਖਾ ਹੈ, ਕਿਚਨ ਸੌਖਾ ਹੈ, ਆਹੋ ਸੌਖਾ ਜਿਹੜੀ 6 ਵਾਰੀ ਮੈਂ ਕਿਚਨ ਕਰਦਾ, ਕਿਚਨ ਔਖਾ ਨਹੀਂ ਹੈ, ਉਹ ਔਖਾ ਜਿਹੜਾ ਮੈਂ ਕਰਦਾ। ਮੈਨੂੰ ਇੱਕ ਦਫਾ ਮੈਂ ਉਹਨੂੰ ਵਾਈਂਡ ਅਪ ਕਰ ਲਵਾਂ, ਫਿਰ ਮੈਂ ਤੁਹਾਨੂੰ ਦਿਖਾਉਣਾ ਫਾਈਨਲ ਟੂਰ ਦਿਖਾਉਣਾ। 6 hours later ਆਪਾਂ ਨੂੰ ਆ ਗਈ ਇੱਕ ਕੁਇਕ ਮੰਗਵੀਂ ਸ਼ਾਦੀ, ਠੀਕ ਹੈ। ਸ਼ਾਦੀ ਇਸ ਤਰ੍ਹਾਂ ਹੈ ਕਿ ਆਪਾਂ ਨੂੰ ਆਈ ਆਪਣੇ ਦੋਸਤ ਨੂੰ, ਠੀਕ ਹੈ, ਤੇ ਲੇਕਿਨ ਆਪਾਂ ਬਿਨ ਬੁਲਾਏ ਨਾਲ ਜਾ ਰਹੇ ਹਾਂ। ਬਿਨ ਬੁਲਾਏ ਸ਼ਾਦੀ ਕਦੀ ਨਹੀਂ ਗਿਆ, ਐਕਸਪੀਰੀਅੰਸ ਕਰਨਾ ਹੈ ਕਿ ਕਿੱਦਾਂ ਦਾ ਰਹਿੰਦਾ, ਠੀਕ ਹੈ। ਮੈਂ ਤੇ ਬੇਬੇ ਨੂੰ ਕਿਹਾ ਕਿ ਬੇਬੇ ਤੁਸੀਂ ਚਲੋ, ਬੇਬੇ ਕਹਿੰਦੀ ਮੇਰਾ ਜੁੱਤੀਆਂ ਖਾਣ ਦਾ ਕੋਈ ਮੂਡ ਨਹੀਂ ਹੈ, ਠੀਕ ਹੈ, ਤੇ ਮੈਂ ਇਸ ਟਾਈਮ ਸੈਲੀਬ੍ਰਿਟੀ, ਤੇ ਮੈਂ ਹਰ ਗੱਲ ਵਿੱਚ ਸੈਲੀਬ੍ਰਿਟੀ ਪਤਾ ਨਹੀਂ ਕਿੱਥੋਂ ਆ ਜਾਂਦਾ। ਕਹਿੰਦੀ ਮੈਂ ਬਿਨ ਬੁਲਾਏ ਨਹੀਂ ਜਾਣਾ, ਨਾ ਮੈਂ ਬਿਨ ਬੁਲਾਏ ਜਾਵਾਂ ਉੱਥੇ ਮੈਨੂੰ ਕੋਈ ਸਿਆਣ ਲਵੇ, ਠੀਕ ਹੈ। ਉਹ ਆ ਕੇ ਤੈਨੂੰ ਸੱਦਿਆ ਹੀ ਨਹੀਂ, ਫਿਰ ਪੁੱਛੇ ਕੋਈ ਕੁੜੀ ਵੱਲੋਂ ਆ ਕੇ, ਮੈਂ ਕਹਾਂ ਨਹੀਂ, ਮੁੰਡੇ ਵੱਲੋਂ, ਮੈਂ ਕਹਾਂ ਨਹੀਂ, ਮੈਂ ਕਹਾਂ ਜੀ ਮੈਂ ਉਹ ਕੁੜੀ ਵੱਲੋਂ ਕਹਿ ਦਵਾਂ ਤੇ ਅਗਲੇ ਕਹਿ ਦੇਣੇ ਕੀਕਾ ਇੱਥੇ ਬਾਲਦਾ ਹੈ, ਤੇ ਮੈਂ ਜਿਹੜਾ ਨਾ ਵੀਡੀਓ ਵੇਖੀਆਂ ਨੇ ਤੇ ਮੈਂ ਲਿੱਤਰ ਨਹੀਂ ਖਾ ਸਕਦੀ ਇਸ ਉਮਰੇ, ਇਸ ਵਜ੍ਹਾ ਤੇ ਬੇਬੇ ਨਹੀਂ ਜਾ ਰਹੀ। ਤੇ ਹੁਣ ਮੈਂ ਚੱਲਾਂ ਜੀ, ਠੀਕ ਹੈ, ਨਿਕਲਦੇ ਹਾਂ ਤੇ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਕਿ ਕਿੱਦਾਂ ਦਾ। ਹਾਂ 4 ਨਹੀਂ ਗਏ, ਲੇਕਿਨ ਆਪਾਂ ਜਾਵਾਂਗੇ ਜੀ, ਐਕਸਪੀਰੀਅੰਸ ਕਰਨਾ ਚਾਹੀਦਾ ਜ਼ਿੰਦਗੀ 'ਚ। 3 hours later ਲੋ ਜੀ ਮੰਗਵੀਂ ਸ਼ਾਦੀ ਖਾ ਲਈ, ਠੀਕ ਹੈ। ਉਸ ਤੋਂ ਬਾਅਦ ਦੋਸਤਾਂ ਨੂੰ ਵੀ ਤੰਗ ਸ਼ੰਗ ਕਰ ਲਿਆ, ਸਾਰੇ ਕੰਮ ਕਰ ਲਏ, ਤੇ ਵਲੋਗ ਦਾ ਪੂਰਾ ਵੀ ਚੇਤਾ ਨਹੀਂ ਰਿਹਾ, ਤੇ ਸਾਡੀ ਗੱਡੀ ਵੀ ਖਰਾਬ ਹੋ ਗਈ, ਤੇ ਅਸੀਂ ਧੱਕਾ ਲਾ ਕੇ ਸਟਾਰਟ ਵੀ ਕਰ ਲਈ ਅਲਹਮਦੁਲਿਲਾ। ਤੇ ਸਾਡੇ ਜਿਹੜੇ ਨਾ ਇੰਜੀਨੀਅਰ ਸਾਹਿਬ ਲਾਹੌਰ ਜਾਂਦੇ ਜਿਹੜੇ ਨਾ ਹੁਣ ਰਹਿ ਗਏ ਨੇ ਵਾਪਸ, ਠੀਕ ਹੈ, ਲਾਹੌਰ ਨਹੀਂ ਜਾ ਰਹੇ, ਗੱਡੀ ਰਸਤੇ 'ਚ ਖਰਾਬ ਹੋ ਗਈ ਸੀ, ਵਾਪਸ ਗਏ ਆ, ਦੁਬਾਰਾ ਜਾ ਕੇ ਧੱਕਾ ਲਾਇਆ, ਸਟਾਰਟ ਕੀਤੀ, ਤੇ ਹੁਣ ਫਿਰ ਵਾਪਸੀ ਘਰ ਨੂੰ, ਹੁਣ ਆਪਣੇ ਰਸਤਿਆਂ ਨੂੰ ਜਿਹੜਾ ਨਾ ਰਵਾਂ ਦਵਾਵਾਂ। ਤੇ ਮੇਰੇ ਅਚਾਨਕ ਸੇਨ ਚ ਆਇਆ, ਮੈਂ ਕੱਲ ਵਲੋਗ ਤਾਂ ਬਣਾਇਆ ਨਹੀਂ, ਮਿਨੀ ਫੈਮਿਲੀ ਸਵੇਰੇ ਭਾਵੇਂ ਮੇਰਾ ਉਂਗਲਾ ਘੁੱਟ ਦੇ, ਠੀਕ ਹੈ। ਤੇ ਹੁਣ ਚੱਲ ਰਹੇ ਆ ਬਸ ਘਰ, ਮੈਂ ਰਸਤੇ 'ਚ ਉਤਰਾਂਗਾ ਤੇ ਸਾਮ ਭਾਈ ਘਰ ਜਾਣਗੇ ਆਪਣੇ, ਤੇ ਅੱਲਾ ਖੈਰ ਖੈਰੀਅਤ ਰੱਖੇ। ਇਹਨਾਂ ਦੀ ਹੁਣ ਚਲੋ ਛੁੱਟੀ ਹੋ ਗਈ ਹੈ, ਇਹਨਾਂ ਨੇ ਵੀ ਬਾਕੀ ਸਾਰਿਆਂ ਨੂੰ ਘੁਮਾਇਆ ਫਿਰਾਇਆ, ਉਹਨੇ ਵੀ ਥੱਕ ਗਿਆ ਸੀ, ਅਸੀਂ ਕਹਿ ਤੇ ਰਹੇ ਸੀ ਵੀ ਰਾਤ ਘਰੇ ਰਹਿ ਤੂੰ, ਤੇ ਬਸ ਉਹ ਦੁਆ ਕਬੂਲ ਹੋ ਗਈ, ਉਹਨੇ ਰਾਤ ਘਰ ਰਹਿਣਾ ਸੀ, ਕਹਿੰਦਾ ਨਹੀਂ ਯਾਰ ਸੁਬਾਹ ਮੇਰੇ ਕੋਲ ਜਾਇਆ ਨਹੀਂ ਜਾਂਦਾ, ਤੇ ਉਹੀ ਗੱਲ ਹੋਈ, ਹੁਣ ਸੁਬਾਹ ਛੁੱਟੀ ਕਰੇਗਾ, ਇੰਜੋਏ ਕਰੇਗਾ, ਨਾਲੇ ਫੈਮਿਲੀ ਨਾਲ ਟਾਈਮ ਸਪੈਂਡ ਕਰੇਗਾ। ਤੇ ਬਾਕੀ ਆਪਾਂ ਘਰੇ ਜਾ ਕੇ ਤੁਹਾਨੂੰ ਤਫਸੀਲਾਂ ਦੱਸਦੇ ਹਾਂ ਕਿ ਹੋਇਆ ਕੀ ਕਿੱਦਾਂ ਕੋਈ ਕਸਟਮਰ ਫੋਨ ਵੀ ਮੇਰਾ ਡੈਡ ਹੋਣ ਵਾਲਾ ਆਲਮੋਸਟ। ਜੀ ਅਲੀ ਭਾਈ ਉਹ ਨਿਕਲ ਗਏ ਨੇ, ਮੈਂ ਰਸਤੇ 'ਚ ਉਤਰ ਗਿਆ, ਮੈਂ ਕਿਹਾ ਯਾਰ ਮੈਨੂੰ ਉਤਾਰ ਦੇ ਨਾ, ਮੈਨੂੰ ਘਰੇ ਜਾਂਦਾ ਗੱਡੀ ਫਿਰ ਬੰਦ ਹੋ ਜੇ, ਤੇ ਸਟਾਰਟ ਕਰਨੀ ਆਪਣੇ ਕੋਲ ਔਖੀ ਹੋ ਜੇ। ਹੁਣ ਮੈਂ ਪੈਦਲ ਹੀ ਚੱਲਦਾ, ਸਾਹਮਣੇ ਮੇਰਾ ਘਰ ਆ ਗਿਆ ਬਸ। ਸਭ ਤੋਂ ਪਹਿਲੇ ਤੇ ਸ਼ਾਦੀ ਤੇ ਮੈਨੂੰ ਇਨਵਾਈਟਡ ਨਹੀਂ ਸੀ ਹੈ, ਕਹਿੰਦਾ ਨਹੀਂ ਜੀ ਤੂੰ ਨਾਲ ਜਾਣਾ, ਠੀਕ ਹੈ, ਸਾਹਮਣੇ ਇਨਵਾਈਟਡ ਸੀ, ਮੈਂ ਚਲਾ ਗਿਆ, ਮੈਂ ਕਿਹਾ ਚਲੋ ਕੋਈ ਨਹੀਂ ਜਾਣੇ ਆ, ਟਰਾਈ ਕਰਦੇ, ਐਕਸਪੀਰੀਅੰਸ ਕਰਦੇ। ਐਕਸਪੀਰੀਅੰਸ ਅੱਛਾ ਰਿਹਾ, ਲੇਕਿਨ ਜਾਂਦੇ ਦੁਲਹਨ ਨੂੰ ਮਿਲਣ ਲੱਗਿਆ, ਇਹ ਬਿਨ ਬੁਲਾਇਆ, ਉਹ ਤੇਰੀ ਹੈ, ਮੈਂ ਕਿਹਾ ਉਂਝ ਤਾਂ ਭਾਵੇਂ ਫਰਿੰਦੇ ਨੇ ਦੁਲਹਨ ਦੱਸ ਕੇ ਸਾਲੇ ਨੇ ਫੜਾਤਾ। ਉਹ ਬੜਾ ਇੱਕ ਅਜੀਬ ਜਿਹਾ ਮੂਮੈਂਟ ਸੀ। ਤੇ ਅੱਗੇ ਘਰ ਜਾ ਕੇ ਦੱਸਦੇ ਤੂੰ ਸੁੱਤੇ ਵੀ ਸਾਰੀ ਵਾਮ ਕਿਸੇ ਦੇ ਕਰਵਾਜ ਜਾਂਦੇ ਨੇ, ਕਹਿੰਦਾ ਅਜੀਬ ਹੈ। ਤੇ ਸ਼ਾਦੀ ਤੇ ਗਏ ਆ ਉੱਥੇ, ਠੀਕ ਹੈ, ਜਾਂਦੇ ਇੱਕ ਤਾਂ ਮੈਨੂੰ ਬੁਲਾਇਆ ਕੋਈ ਨਹੀਂ ਸੀ, ਤੇ ਮੈਂ ਕਿਹਾ ਚਲੋ ਠੀਕ ਹੈ, ਜਦੋਂ ਕੋਈ ਪਹਿਚਾਨੇਗਾ ਤਾਂ ਠੀਕ ਹੈ, ਐਕਸਪੀਰੀਅੰਸ ਤੇ ਕਰਦੇ ਨਾ। ਐਕਸਪੀਰੀਅੰਸ ਕੀ ਹੋਣਾ, ਐਡਾ ਬੈਡ ਐਕਸਪੀਰੀਅੰਸ ਇਸ ਤਰ੍ਹਾਂ ਹੋ ਗਿਆ ਕਿ ਜਾਂਦੇ ਹੀ दूल्हा आया, दूल्हे मिलने गया, अच्छा ये बंदा ना बिन बुलाया आया, ओ तेरी खैर मेरा जी करे मैं कहा इनमें फड़ के तो कुटा। उस तो बाद बाबा जी कंट्रोल किया, थोड़ा जिहा जिहड़ा ना अजीब जिहा फील होया, पर मैं कहा चलो खैर लग गया, पता लग गया, ठीक है हुण इंजॉय करो, खाओ पियो, शादी खाधी है। ਉੱਥੋਂ ਬਾਹਰ ਨਿਕਲੇ ਆ ਜੀ, ਤੇ ਜਿਹੜਾ ਨਾ ਉਸ ਤੋਂ ਬਾਅਦ ਸਾਡਾ ਦੋਸਤ ਆਇਆ ਸੀ ਕਸੂਰ ਤੋਂ, ਉਹਨੂੰ ਅਚਾਨਕ ਮਿਲਣ ਵਾਸਤੇ ਗਏ, ਉਹਨੂੰ ਮਿਲੇ ਆ, ਤੇ ਹੋਰ ਕੀ ਕੀਤਾ, ਉਹਨੂੰ ਮਿਲ ਕੇ ਜੀ ਉਹਨੂੰ ਅਲਵਿਦਾ ਕੀਤਾ, ਤੇ ਉੱਥੋਂ ਵਾਪਸੀ ਤੇ ਫਿਰ ਆਏ ਆ ਕੇ ਬੈਠ ਕੇ ਚਾय ਸ਼ਾय ਪੀਤੀ ਹੈ, ਥੋੜੇ ਹੋਰ ਦੋਸਤ ਮਿਲ ਗਏ, ਮਤਲਬ ਅੱਜ ਪੁਰਾਣੇ ਕਾਫੀ ਜ਼ਿਆਦਾ ਦੋਸਤਾਂ ਨੂੰ ਮੈਂ ਬੜੀ ਦੇਰ ਬਾਅਦ ਜਾ ਕੇ ਮਿਲਿਆ। ਹਾਲਾਂਕਿ ਸ਼ਹਿਰ 'ਚ ਰਹਿੰਦੇ ਆ, ਐਸੇ ਸ਼ਹਿਰ 'ਚ ਵੀ ਰਹਿੰਦੇ ਨੇ, ਲੇਕਿਨ ਇਹ ਹੈ ਕਿ ਟਾਈਮ ਕੋਈ ਐਸਾ ਮੈਨੇਜ ਨਹੀਂ ਹੋਇਆ ਕਦੀ, ਹੁਣ ਜ਼ਿਆਦਾ ਸਿਟਿੰਗ ਵੀ ਬਾਹਰ ਨਹੀਂ ਇੰਨੀ ਜ਼ਿਆਦਾ ਕਰਦੇ ਡੇਲੀ ਬੇਸ 'ਤੇ, ਤੇ ਇਸ ਵਜ੍ਹਾ ਤੋਂ ਫਿਰ ਇੱਕ ਦੋਸਤ ਨੂੰ ਪਿੰਡ ਜਾਣਾ ਸੀ, ਠੀਕ ਹੈ, ਤੇ ਉਹਨੇ ਚੋਰੀ ਤੂੰ ਬੜਾ ਗਲਤ ਕੀਤਾ, ਤੂੰ ਜਿਹੜਾ ਨਾ ਘਰੇ ਬੁਲਾ ਕੇ ਤੇਰੇ ਪਿੰਡ ਦੇ ਬਾਹਰੋਂ ਮੁੜ ਕੇ ਆਇਆ, ਤੂੰ ਜਿਹੜਾ ਨਾ ਚਾਹ ਨਹੀਂ ਪਿਆਈ, ਠੀਕ ਹੈ,
ਬੰਦੇ ਨੇ ਚਾਹ ਨਹੀਂ ਪਿਆਈ, ਬੰਦਾ ਬਹੁਤ ਮਤਲਬ ਦੋਸਤੀ ਦੇ ਉੱਤੇ ਇੰਨਾ ਯਕੀਨ ਨਹੀਂ ਕਰ ਸਕਦਾ, ਯਕੀਨ ਟੁੱਟ ਗਿਆ। ਉਸ ਤੋਂ ਬਾਅਦ ਬਾਬਾ ਜੀ ਵਿਸਾਮ ਭਾਈ ਜਿਹੜਾ ਹੁਣ ਲਾਹੌਰ ਜਾਣ ਲੱਗੇ ਸੀ ਵਾਪਸ, ਕਿਉਂਕਿ ਉਹਨਾਂ ਨੇ ਸੁਬਾਹ ਆਫਿਸ ਜਾਣਾ ਸੀ, ਤੇ ਬਾਈਪਾਸ ਤੇ ਵਿਚਾਰਾ ਚੜਿਆ ਤੇ ਉੱਥੇ ਗੱਡੀ ਬੰਦ ਹੋ ਗਈ, ਪਤਾ ਨਹੀਂ ਕੀ ਮਸਲਾ ਬਣਿਆ। ਫਿਰ ਸਾਨੂੰ ਬੁਲਾਇਆ, ਅਸੀਂ ਬਾਈਕ ਤੇ ਗਏ, ਉੱਥੇ ਜਾ ਗੱਡੀ ਨੂੰ ਧੱਕਾ ਲਾਇਆ, ਧੱਕਾ ਲਾ ਕੇ ਫਿਰ ਮੈਂ ਉਹਦੇ ਨਾਲ ਬੈਠਾ ਹੁਣ ਵਾਪਸੀ ਤੇ ਜਿਹੜਾ ਥੋੜਾ ਪਿਛਲਾ ਕਲਿੱਪ ਤੁਸੀਂ ਦੇਖਿਆ ਵਾਪਸੀ ਦੇ ਉੱਤੇ, ਠੀਕ ਹੈ। ਤੇ ਮੈਨੂੰ ਹੁਣ ਸਟਾਪ ਦੇ ਬਾਹਰ ਮੈਂ ਜਿਹੜਾ ਨਾ ਸੁਸਾਇਟੀ 'ਚ ਇੰਟਰੈਂਸ ਤੋਂ ਬਾਹਰ ਮੈਂ ਉਤਰ ਗਿਆ। ਮੈਂ ਕਿਹਾ ਤੂੰ ਹੁਣ ਅੰਦਰ ਨਾ ਜਾ, ਠੀਕ ਹੈ, ਇਹ ਨਾ ਗੱਡੀ ਫਿਰ ਬੰਦ ਹੋਵੇ, ਤੂੰ ਜਿਹੜਾ ਆਪਣੇ ਪਿੰਡ ਜਾ। ਹੁਣ ਉਹ ਪਿੰਡ ਗਿਆ ਤਾਂ ਕਿ ਜਿਹੜਾ ਸੁਬਾਹ ਗੱਡੀ ਛੱਡੀ ਸਹੀ ਕਰਾਏਗਾ ਤੇ ਫਿਰ ਆਫਿਸ ਜਾਏਗਾ। ਤੇ ਹੁਣ ਜਿਹੜਾ ਨਾ ਰਾਤ ਦੇ ਇਸ ਟਾਈਮ ਕੋਈ ਵੱਜ ਗਏ ਨੇ 1:45 ਹੋ ਗਿਆ ਤੇ ਮੈਂ ਘਰੇ ਇੰਟਰ ਹੋਇਆ, ਮਾਂ ਜੀ ਸੁੱਤੇ ਪਏ ਨੇ। ਤੇ ਜਿਹੜਾ ਨਾ ਹੁਣ ਗਰਮੀ ਕਾਫੀ ਜ਼ਿਆਦਾ ਲੱਗ ਰਹੀ ਮੈਨੂੰ, ਪਹਿਲੇ ਮੈਂ ਜਿਹੜਾ ਨਾ ਫਰੈਸ਼ ਹੋਵਾਂ ਥੋੜਾ ਜਿਹਾ ਮੂੰਹ ਮਾ ਧੋ ਕੇ, ਤੇ ਉਸ ਤੋਂ ਬਾਅਦ ਜਿਹੜਾ ਨਾ ਹਜੇ ਲਾਈਵ ਕਰਨੀ ਹੈ। ਮੈਂ ਡੇਲੀ ਤੁਹਾਡਾ ਭਰਾ ਟਿਕਟੋਕ ਤੇ ਲਾਈਵ ਆਉਂਦਾ, ਅਗਰ ਕੋਈ ਬੰਦੇ ਲਾਈਵ ਦੇਖਦੇ ਨੇ ਤਾਂ ਉਹਦੇ ਭਰਾ ਨੂੰ ਡੇਲੀ ਰਾਤ ਪਾਕਿਸਤਾਨੀ ਟਾਈਮ 10 ਤੋਂ 11 ਵਜੇ ਦੇ ਦਰਮਿਆਨ, ਜਿਸ ਟਾਈਮ ਵੀ ਮੈਨੇਜ ਹੋ ਜਾਵੇ 10 ਤੋਂ 11 ਦੇ ਦਰਮਿਆਨ, ਠੀਕ ਹੈ। ਤੇ ਮੈਂ ਟਿਕਟੋਕ ਤੇ ਲਾਈਵ ਆਣਾ ਰਾਤ ਨੂੰ 2-3 ਘੰਟੇ, ਤੇ ਜ਼ਰੂਰ ਆਇਆ ਕਰੋ, ਲਾਈਵ ਨੂੰ ਜੁਆਇਨ ਕਰਿਆ ਕਰੋ। ਇਨਸ਼ਾਅੱਲਾ ਚਿਲ ਮਸਤੀ ਹੁੰਦੀ ਹੈ, ਮਜ਼ੇ ਆਉਂਦੇ ਨੇ, ਤੇ ਜੁਆਇਨ ਕਰਿਆ ਕਰੋ ਭਰਾ ਦੀ ਲਾਈਵ। ਤੇ ਵੀਡੀਓ ਅੱਜ ਵਲੌਗ ਦਾ ਕੋਈ ਖਾਸ ਬਣਿਆ ਨਹੀਂ ਏਡਾ ਅੱਛਾ, ਠੀਕ ਹੈ, ਲੇਕਿਨ ਜਿੱਦਾਂ ਦਾ ਵੀ ਬਣਿਆ ਆਪਣੀ ਰੂਟੀਨ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ। ਵੀਡੀਓ ਅੱਛੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਚੈਨਲ ਕਰਨਾ ਸਬਸਕ੍ਰਾਈਬ। ਇਨਸ਼ਾਅੱਲਾ ਮਿਲਦੇ ਸੁਬਾਹ ਇੱਕ ਨਵੇਂ ਵਲੌਗ ਦੇ ਵਿੱਚ। ਤੇ ਹਾਂਜੀ, ਬਾਕੀ ਦੱਸਣਾ ਆਇਆ ਸੀ ਕਿ ਅੱਬੂ ਦੀ ਜਿਹੜੀ ਬਾਕੀ ਰਿਪੋਰਟ ਸੀ ਉਹ ਵੀ ਅਲਹਮਦੁਲਿਲਾ ਅੱਜ ਆ ਗਈਆਂ ਨੇ। ਸਿਰਫ ਡਾਕਟਰ ਨੇ ਕੋਲੈਸਟਰੋਲ ਦੀ ਇੱਕ ਮੈਡੀਸਨ ਐਡ ਕੀਤੀ ਹੈ, ਉਹਨਾਂ ਨੇ ਕਿਹਾ ਕੋਲੈਸਟਰੋਲ ਦਾ ਇਸ਼ੂ ਹੈ, ਬਾਕੀ ਹਰ ਚੀਜ਼ ਫਿੱਟ ਹੈ, ਸ਼ੁਕਰ ਅਲਹਮਦੁਲਿਲਾ, ਕੋਈ ਐਸਾ ਇਸ਼ੂ ਨਹੀਂ ਹੈ, ਕੋਈ ਮੇਜਰ ਇਸ਼ੂ ਨਹੀਂ ਹੈ, ਸਾਰੇ ਟੈਸਟ ਫਾਈਨ ਨੇ। ਤੇ ਉਹ ਵੀ ਬੜਾ ਬਿਹਤਰੀਨ ਹੈ, ਜਿਨ੍ਹਾਂ ਨੇ ਦੁਆਵਾਂ ਕੀਤੀਆਂ ਬਹੁਤ ਸ਼ੁਕਰੀਆ ਉਹਨਾਂ ਦਾ ਦਿਲ ਤੋਂ। ਤੇ ਅੱਲਾ ਦੇ ਵਾਲੇ ਸੁਬਾਹ ਮਿਲਦੇ ਹਾਂ, ਬਾਏ ਬਾਏ।